नहमदुहु व नुसल्ली अला रसूलिहिल करीम अम्मा बाद फ़ाऊज़ु बिल्लाहि मिनश्शैतानिर रजीम बिस्मिल्लाहिर्रहमानिर्रहीम। ਅੱਜ ਅਸੀਂ 8ਵੇਂ ਸਿਪਾਰੇ ਦਾ ਖੁਲਾਸਾ ਸ਼ੁਰੂ ਕਰਨ ਲੱਗੇ ਹਾਂ। ਇਸ ਸਿਪਾਰੇ ਦੇ 2 ਹਿੱਸੇ ਨੇ। ਹਿੱਸਾ ਸੂਰਾ ਅਨਾਮ ਦੀਆਂ 55 ਆਖਰੀ ਆਇਤ ਨੇ ਤੇ ਦੂਸਰਾ ਹਿੱਸਾ ਸੂਰਾ ਆਰਾਫ ਦੀਆਂ ਇਬਤਦਾਈ 87 ਆਇਤ ਨੇ। ਸੂਰਾ ਆਰਾਫ ਮੱਕੀ ਸੂਰਾ ਹੈ ਤੇ ਤਰਤੀਬ ਦੇ ਲਿਹਾਜ਼ ਨਾਲ ਇਹਦਾ ਨੰਬਰ 7ਵਾਂ ਹੈ ਤੇ ਨਜ਼ੂਲ ਦੇ ਹਿਸਾਬ ਦੇ ਨਾਲ 39ਵਾਂ ਨੰਬਰ ਹੈ। ਇਹਦੀਆਂ ਕੁੱਲ 206 ਆਇਤ ਨੇ। ਇਹ ਹਿੱਸੇ ਦੇ ਵਿੱਚ 4 ਗੱਲਾਂ ਜਿਹੜੀਆਂ ਨੇ ਉਹਨਾਂ ਨੂੰ ਬਿਆਨ ਕੀਤਾ ਗਿਆ ਹੈ। ਪਹਿਲੇ ਨੰਬਰ ਦੇ ਉੱਤੇ ਤਸੱਲੀ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਦਾ ਜ਼ਿਕਰ ਹੈ। ਦੂਸਰੇ ਹਿੱਸੇ ਦੇ ਵਿੱਚ ਮੁਸ਼ਰਿਕੀਨ ਮੱਕਾ ਦੀਆਂ ਜਿਹੜੀਆਂ ਹਮਾਕਤਾਂ ਨੇ ਉਹਨਾਂ ਦਾ ਜ਼ਿਕਰ ਹੈ। ਤੀਸਰੇ ਹਿੱਸੇ ਵਿੱਚ ਅੱਲਾਹ ਤਾਲਾ ਦੀਆਂ ਨਿਅਮਤਾਂ ਦਾ ਜ਼ਿਕਰ ਹੈ ਤੇ ਚੌਥੇ ਹਿੱਸੇ ਦੇ ਵਿੱਚ 10 ਨਸੀਹਤਾਂ ਨੇ। ਤਸੱਲੀ ਰਸੂਲ ਦੇ ਵਿੱਚ ਇਹ ਵੇ ਕਿ ਜਿਹੜੇ ਕੁਫਾਰੇ ਮੱਕਾ ਸਨ ਬਾਰ-ਬਾਰ ਆ ਕੇ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਨੂੰ ਮਜਬੂਰ ਕਰਦੇ ਸਨ ਔਰ ਬਾਰ-ਬਾਰ ਮੁਤਾਲਬਾ ਕਰਦੇ ਸਨ ਕਿ ਤੁਸੀਂ ਅਗਰ ਅੱਲਾਹ ਦੇ ਸੱਚੇ ਨਬੀ ਹੋ ਤਾਂ ਤੁਸੀਂ ਕੋਈ ਮੌਜਜ਼ਾ ਕਿਉਂ ਨਹੀਂ ਦਿਖਾਉਂਦੇ। ਤੇ ਅੱਲਾਹ ਤਾਲਾ ਨੇ ਉਹਨਾਂ ਦੀ ਤਸੱਲੀ ਵਾਸਤੇ ਉਹਨਾਂ ਨੂੰ ਦੱਸਿਆ, ਹਜ਼ੂਰ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੂੰ ਦੱਸਿਆ ਕਿ ਇਹ ਲੋਕ ਜਿਹੜੇ ਨੇ ਇੰਨੇ ਕੁ ਜ਼ਿੱਦੀ ਹੱਟ ਧਰਮ ਤੇ ਢੀਠ ਨੇ ਕਿ ਅਗਰ ਤੁਸੀਂ ਇਹਨਾਂ ਦੇ ਇਹ ਬੇਜਾ ਮੁਤਾਲਬੇ ਨੂੰ ਮੰਨ ਵੀ ਲਵੋ, ਅਗਰ ਫਰਿਸ਼ਤੇ ਨਾਜ਼ਿਲ ਵੀ ਹੋ ਜਾਣ ਔਰ ਮੁਰਦੇ ਜ਼ਿੰਦਾ ਹੋ ਕੇ ਇਹਨਾਂ ਨਾਲ ਗੱਲ ਕਰ ਲੈਣ, ਇਹ ਤਾਂ ਵੀ ਈਮਾਨ ਨਹੀਂ ਲਿਆਉਣ ਵਾਲੇ। ਹਾਲਾਂਕਿ ਕੁਰਾਨ ਦਾ ਮੌਜਜ਼ਾ ਈਮਾਨ ਲਿਆਉਣ ਵਾਸਤੇ ਕਾਫੀ ਹੈ। ਯਕੀਨ ਦੀਆਂ ਹਮਾਕਤਾਂ, ਇਹ ਲੋਕ ਜਿਹੜੇ ਡੰਗਰ ਪਾਲਦੇ ਸਨ ਉਹਨਾਂ ਡੰਗਰਾਂ ਦੇ ਵਿੱਚ ਆਪਣੇ ਸ਼ੁਰਕਾ ਜਿਹੜੇ ਅੱਲਾਹ ਦੇ ਇਹਨਾਂ ਨੇ ਸ਼ਰੀਕ ਬਣਾਏ ਹੋਏ ਸਨ ਉਹਨਾਂ ਦਾ ਹਿੱਸਾ ਰੱਖਦੇ ਸਨ ਤੇ ਇੱਕ ਹਿੱਸਾ ਅੱਲਾਹ ਤਾਲਾ ਦਾ ਰੱਖਦੇ ਸਨ। ਤੇ ਜਦੋਂ ਇਹਨਾਂ ਨੇ ਜਿਹੜੇ ਸ਼ਰੀਕ ਬਣਾਏ ਹੋਏ ਸਨ ਉਹਨਾਂ ਦਾ ਹਿੱਸਾ ਜਦੋਂ ਮਿਕਸ ਹੋ ਜਾਂਦਾ ਅੱਲਾਹ ਦੇ ਹਿੱਸੇ ਦੇ ਵਿੱਚ ਤੇ ਇਹ ਉਹਨੂੰ ਅਲੱਗ ਕਰ ਲੈਂਦੇ ਸਨ। ਲੇਕਿਨ ਅਗਰ ਜਿਹੜਾ ਅੱਲਾਹ ਦੇ ਨਾਂ ਦਾ ਹਿੱਸਾ ਹੁੰਦਾ ਸੀ ਉਹ ਇਹਨਾਂ ਦੇ ਸ਼ਰੀਕਾਂ ਦੇ ਹਿੱਸੇ ਦੇ ਵਿੱਚ ਮਿਕਸ ਹੋ ਜਾਂਦਾ ਸੀ ਤੇ ਇਹ ਉਹਨੂੰ ਨਹੀਂ ਸਨ ਕੱਢਦੇ, ਉਹਨੂੰ ਕੱਢਣਾ ਬੁਰਾ ਸਮਝਦੇ ਸਨ। ਗਰੀਬੀ ਜਾਂ ਫਿਰ ਰਿਸ਼ਤੇਦਾਰਾਂ ਦੀ ਗੱਲਾਂ ਤੋਂ ਖੌਫਜ਼ਦਾ ਹੋ ਕੇ ਹਾਏ ਕੀ ਕਹਿਣਗੇ ਕਿ ਜੀ ਸਾਡੀ ਘਰ ਧੀ ਪੈਦਾ ਹੋ ਗਈ ਹੈ ਤੇ ਧੀਆਂ ਨੂੰ ਮਾਰ ਛੱਡਦੇ ਸਨ। ਡੰਗਰਾਂ ਦੀਆਂ ਇਹਨਾਂ ਨੇ 3 ਕਿਸਮਾਂ ਬਣਾਈਆਂ ਹੋਈਆਂ ਸਨ। ਉਹਨਾਂ ਦੇ ਵਿੱਚੋਂ ਇੱਕ ਕਿਸਮ ਜਿਹੜੀ ਹੁੰਦੀ ਸੀ ਉਹ ਇਹਨਾਂ ਨੇ ਆਪਣੇ ਪੇਸ਼ਵਾਵਾਂ ਵਾਸਤੇ ਮਖਸੂਸ ਕੀਤੀ ਹੁੰਦੀ ਸੀ। ਦੂਜੀ ਕਿਸਮ ਜਿਹਦੇ ਉੱਤੇ ਸਵਾਰ ਹੋਣਾ ਮਮਨੂ ਇਹਨਾਂ ਨੇ ਕਰਾਰ ਦਿੱਤਾ ਹੋਇਆ ਸੀ ਤੇ ਤੀਸਰੀ ਕਿਸਮ ਉਹ ਹੁੰਦੀ ਸੀ ਜਿਹੜੀ ਗੈਰ ਅੱਲਾਹ ਦੇ ਨਾਂ 'ਤੇ ਜ਼ਿਬਾ ਕਰਦੇ ਸਨ। ਕਿਸੇ ਜਾਨਵਰ ਦਾ ਬੱਚਾ ਮੁਰਦਾ ਪੈਦਾ ਹੁੰਦਾ ਸੀ ਤੇ ਉਹਦੇ ਵਿੱਚ ਔਰਤਾਂ ਦਾ ਹਿੱਸਾ ਹੁੰਦਾ ਸੀ। ਅਗਰ ਉਹ ਬੱਚਾ ਜ਼ਿੰਦਾ ਪੈਦਾ ਹੋਵੇ ਤੇ ਉਹਨੂੰ ਸਿਰਫ ਮਰਦ ਖਾਂਦੇ ਸਨ, ਉਹਨਾਂ ਦੇ ਉੱਤੇ ਔਰਤਾਂ ਦਾ ਹੱਕ ਨਹੀਂ ਸੀ ਹੁੰਦਾ। ਅੱਲਾਹ ਤਾਲਾ ਨੇ ਆਪਣੀਆਂ 2 ਨਿਅਮਤਾਂ ਦਾ ਜ਼ਿਕਰ ਕੀਤਾ ਹੈ, ਖੇਤੀਆਂ ਤੇ ਢੋਰ ਡੰਗਰ, ਘੋੜੇ, ਇਹ ਜਿਹੜੇ ਚੌਪਾਏ ਨੇ 4 ਪੈਰਾਂ ਵਾਲੇ ਜਿਹੜੇ ਜਾਨਵਰ ਨੇ। ਸੋਹਣੇ ਰੱਬ ਦੀਆਂ ਨਸੀਹਤਾਂ, ਰੱਬ ਦੇ ਨਾਲ ਕਿਸੇ ਨੂੰ ਸ਼ਰੀਕ ਨਾ ਕੀਤਾ ਜਾਏ, ਮਾਂ ਪਿਓ ਦੇ ਨਾਲ ਹੁਸਨ ਸਲੂਕ ਕੀਤਾ ਜਾਏ, ਔਲਾਦ ਨੂੰ ਕਤਲ ਨਾ ਕੀਤਾ ਜਾਏ, ਬੁਰਾਈਆਂ ਤੋਂ ਬਚਿਆ ਜਾਏ, ਨਾ ਹੱਕ ਕਿਸੇ ਦਾ ਵੀ ਖੂਨ ਨਾ ਕੀਤਾ ਜਾਏ, ਕਿਸੇ ਨੂੰ ਕਤਲ ਨਾ ਕੀਤਾ ਜਾਏ, ਯਤੀਮਾਂ ਦਾ ਮਾਲ ਨਾ ਖਾਧਾ ਜਾਏ, ਨਾਪ ਤੋਲ ਪੂਰਾ ਕੀਤਾ ਜਾਏ ਤੇ ਗੱਲ ਕਰਨ ਦੇ ਵਕਤ ਇਨਸਾਫ ਦੀ ਗੱਲ ਨੂੰ ਮੱਦੇ ਨਜ਼ਰ ਰੱਖਿਆ ਜਾਏ, ਅੱਲਾਹ ਤਾਲਾ ਦੇ ਅਹਿਦ ਨੂੰ ਪੂਰਾ ਕੀਤਾ ਜਾਏ, ਸਿਰਾਤੇ ਮੁਸਤਕੀਮ ਦੇ ਉੱਤੇ ਚੱਲਣ ਦਾ ਅਹਿਦ ਕੀਤਾ ਜਾਏ। ਦੂਜਾ ਹਿੱਸਾ ਸੂਰਾ ਆਰਾਫ ਦੀਆਂ ਇਬਤਦਾਈ 87 ਆਇਤ 'ਤੇ ਮੁਸ਼ਤਮਿਲ ਹੈ। 5 ਅਹਿਮ ਮੌਜ਼ੂਆਤ ਜਿਹੜੇ ਨੇ ਉਹ ਮਜ਼ਕੂਰ ਨੇ। ਅੱਲਾਹ ਤਾਲਾ ਦੀਆਂ ਨਿਅਮਤਾਂ, 4 ਨਿਦਾਵਾਂ ਜਿਹੜੀਆਂ ਅੱਲਾਹ ਤਾਲਾ ਨੇ ਇਨਸਾਨ ਨੂੰ ਦਿੱਤੀਆਂ, ਜੰਨਤੀ ਤੇ ਜਹੰਨਮੀਆਂ ਦੀ ਗੱਲਬਾਤ,
ਤੇ ਅੱਲਾਹ ਤਾਲਾ ਦੀ ਕੁਦਰਤ ਦੇ ਦਲਾਇਲ ਤੇ 5 ਕੌਮਾਂ ਦੇ ਕਿੱਸੇ। ਅੱਲਾਹ ਤਬਾਰਕ व ਤਾਲਾ ਦੀਆਂ ਨੇਮਤਾਂ, ਕੁਰਾਨ ਕਰੀਮ, ਜ਼ਮੀਨ ਦੀ ਰਿਹਾਇਸ਼ ਤੇ ਇਨਸਾਨਾਂ ਦੀ ਤਖਲੀਕ ਤੇ ਇਨਸਾਨਾਂ ਨੂੰ ਮਲਾਇਕਾ ਦਾ ਸਜਦਾ ਕਰਨਾ। ਤਾਲਾ ਦਾ 4 ਦਫਾ ਆਦਮ ਦੀ ਔਲਾਦ ਨੂੰ ਮੁਖਾਤਬ ਕਰਨਾ, ਯਾ ਬਨੀ ਆਦਮੋ। ਪਹਿਲੀਆਂ 3 ਨਿਦਾਵਾਂ ਦੇ ਵਿੱਚ ਅੱਲਾਹ ਤਾਲਾ ਨੇ ਲਿਬਾਸ ਦਾ ਜ਼ਿਕਰ ਕੀਤਾ ਹੈ। ਮੁਸ਼ਰਿਕੀਨ ਜਿਹੜੇ ਸਨ ਉਹ ਨੰਗੇ ਹੋ ਕੇ ਤਵਾਫ ਕਰਦੇ ਸਨ ਤੇ ਕਹਿੰਦੇ ਸਨ ਕਿ ਇਹ ਅੱਲਾਹ ਦਾ ਹੁਕਮ ਹੈ। ਅੱਲਾਹ ਤਾਲਾ ਨੇ ਕਿਹਾ ਇਹ ਮੈਂ ਹੁਕਮ ਨਹੀਂ ਦਿੱਤਾ, ਜਿਸ ਤਰ੍ਹਾਂ ਕਿ ਇਹਨਾਂ ਦਾ ਦਾਵਾ ਸੀ ਕਿ ਇਹ ਝੂਠੇ ਨੇ। ਤੇ ਚੌਥੀ ਵਾਰ ਯਾ ਬਨੀ ਆਦਮੋ ਕਹਿ ਕੇ ਅੱਲਾਹ ਤਾਲਾ ਨੇ ਇਤਬਾਏ ਰਸੂਲ ਦੀ ਤਰਗੀਬ ਦਿੱਤੀ ਹੈ। ਤੇ ਜਹੰਨਮੀਆਂ ਦੀ ਆਪਸ ਦੇ ਵਿੱਚ ਗੱਲਬਾਤ। ਜੰਨਤੀ ਜਹੰਨਮੀਆਂ ਨੂੰ ਪੁੱਛਣਗੇ ਕਿ ਕੀ ਤੁਹਾਨੂੰ ਅੱਲਾਹ ਤਾਲਾ ਦੇ ਵਾਅਦਿਆਂ ਦਾ ਯਕੀਨ ਆ ਗਿਆ? ਜਹੰਨਮੀ ਇਕਰਾਰ ਕਰਨਗੇ ਤੇ ਜੰਨਤੀਆਂ ਦੇ ਕੋਲੋਂ ਖਾਣ ਪੀਣ ਵਾਸਤੇ ਮੰਗਣਗੇ, ਮਗਰ ਜੰਨਤੀ ਉਹਨਾਂ ਨੂੰ ਕਹਿਣਗੇ ਕਿ ਅੱਲਾਹ ਤਾਲਾ ਨੇ ਕਾਫਰਾਂ ਦੇ ਉੱਤੇ ਆਪਣੀਆਂ ਨੇਮਤਾਂ ਹਰਾਮ ਕਰ ਦਿੱਤੀਆਂ ਨੇ। ਤਬਾਰਕ व ਤਾਲਾ ਆਪਣੀ ਕੁਦਰਤ ਦੇ ਦਲਾਇਲ ਦੇ ਵਿੱਚ ਫਰਮਾ ਰਹੇ ਨੇ, ਬੁਲੰਦੋ ਬਾਲਾ ਆਸਮਾਨ, ਵਸੀਓ ਅਰੀਜ਼ ਅਰਸ਼, ਰਾਤ ਤੇ ਦਿਨ ਦਾ ਨਿਜ਼ਾਮ, ਚਮਕਦਾ ਹੋਇਆ ਚੰਨ, ਚਮਕਦਾ ਹੋਇਆ ਸੂਰਜ ਤੇ ਸਿਤਾਰੇ, ਹਵਾਵਾਂ ਤੇ ਬਾਦਲ ਤੇ ਜ਼ਮੀਨ ਦੇ ਵਿੱਚੋਂ ਨਿਕਲਣ ਵਾਲੀਆਂ ਨਬਾਤਾਤ, ਇਹ ਅੱਲਾਹ ਦੀ ਕੁਦਰਤ ਦੇ ਦਲਾਇਲ ਨੇ। 5 ਕੌਮਾਂ ਦੇ ਕਿੱਸੇ ਬਿਆਨ ਕੀਤੇ ਗਏ ਨੇ। ਕੌਮੇ ਨੂਹ अलैहिस्सलातु वस्सलाम, ਕੌਮੇ ਆਦ, ਕੌਮੇ ਸਮੂਦ ਤੇ ਕੌਮੇ ਲੂਤ अलैहिस्सलातु वस्सलाम ਤੇ ਕੌਮੇ ਸ਼ੁਐਬ अलैहिस्सलातु वस्सलाम। ਇਹ ਕਿੱਸੇ ਤਸੱਲੀਏ ਰਸੂਲ ਵਾਸਤੇ ਨੇ, ਅੱਛਿਆਂ ਤੇ ਬੁਰਿਆਂ ਦਾ ਅੰਜਾਮ ਦੱਸਦੇ ਨੇ। ਅੱਲਾਹ ਤਾਲਾ ਦੇ ਹਾਂ ਦੇਰ ਹੈਗੀ ਪਰ ਹਨੇਰ ਨਹੀਂ, ਰਿਸਾਲਤ ਦੀ ਦਲੀਲ। ਉਮੀ ਹੋਣ ਦੇ ਬਾਵਜੂਦ ਸਾਬਕਾ ਕੌਮਾਂ ਦੇ ਕਿੱਸੇ ਬਿਆਨ ਕਰਨਾ ਹਜ਼ੂਰ ਦਾ ਤੇ ਇਨਸਾਨਾਂ ਦੇ ਵਾਸਤੇ ਇਬਰਤ। ਸਦਕੱਲਾਹੁਲ ਅਜ਼ੀਮ। ਜੋ ਫਰਮਾਇਆ ਮੇਰੇ ਰੱਬ ਨੇ ਉਹ ਸੱਚ ਹੈ ਤੇ ਮੈਂ ਉਹਦੇ 'ਤੇ ਈਮਾਨ ਲਿਆਂਦਾ।